ਇਹ ਬੇਟੀ ਤੁਹਾਡੀ ਵੀ ਹੋ ਸਕਦੀ ਹੈ, ਇਹ ਭੈਣ ਸਾਡੀ ਵੀ ਹੋ ਸਕਦੀ ਹੈ। ਦਰਿੰਦੇ ਜਿਹੜੇ ਆ ਉਹ ਇੱਕ ਪਾਸੇ ਹੋ ਜਾਣ, ਪੜਨ ਵਾਲੇ ਬੱਚੇ ਇੱਕ ਸਾਈਡ ਤੇ ਹੋ ਜਾਣ, ਤਾਦਾਂ ਦੇ ਰੂਪ ਦੇ ਵਿੱਚ ਦਰਿੰਦੇ ਬਣੇ, ਕੁੱਤੇ ਬਣੇ ਹੋਏ ਨੇ ਸਾਈਡ ਤੇ ਹੋ ਜਾਣ। ਇਹਨਾਂ ਕੁੱਤਿਆਂ, ਬਿੱਲਿਆਂ, ਕੰਜਰਾਂ, ਡੰਗਰਾਂ ਤੋਂ, ਦਰਿੰਦਿਆਂ ਤੋਂ ਡਰ ਕੇ ਤਲੀਮ ਨੂੰ ਛੱਡਣ ਦੀ ਜ਼ਰੂਰਤ ਨਹੀਂ ਹੈ। ਬਿੱਜੂ ਜਿਹਾ ਉਸਤਾਦ ਆ, ਉਹਨੂੰ ਹੁਣ ਬਿੱਜੂ ਹੀ ਕਹਿਣਾ ਵਾ। ਉਹਨੂੰ ਹੁਣ ਬਿਲਕੁਲ ਕਾਬਲੇ ਇhtਰਾਮ ਹੁੰਦਾ ਹੋਣਾ ਕਿਸੇ ਦੌਰ ਦੇ ਵਿੱਚ, ਜਦੋਂ ਕਿਤੇ ਇਨਸਾਨ ਦਾ ਬੱਚਾ ਹੋਣਾ, ਹੁਣ ਤਾਂ ਕੁੱਤੇ ਦਾ ਬੱਚਾ ਵਾ। ਤੇ ਇੱਕ ਕੁੜੀ ਆ, ਉਹਨੂੰ ਕਹਿ ਰਹੀ ਆ ਗੁੱਡ ਮਾਰਨਿੰਗ ਜਾਨੂ, ਮੇਰੇ ਪੇਪਰ ਦੇ ਵਿੱਚ ਜਾਨੂ ਜੀ ਅੱਛੇ ਨੰਬਰ ਲਾ ਦਿਓ। ਕੁੜੀ ਉਹ ਬੋਤਲ ਭੇਜਣ ਡਈ ਆ ਕਿ ਅੱਜ ਸ਼ਾਮ ਨੂੰ ਆਪਾਂ ਪੀਵਾਂਗੇ ਤੇ ਨਾਲੇ ਆਪਣੇ ਦੂਸਰੇ ਮਾਮਲਾਤ ਵੀ ਕਰਾਂਗੇ। ਮੈਂ ਸਿੱਧੀਆਂ ਗੱਲਾਂ ਇਸ ਤੋਂ ਕਰਦਾ ਕਿ ਤੁਹਾਨੂੰ ਅਕਲ ਆ ਜਾਵੇ, ਕਿਉਂਕਿ ਦਰਿੰਦੇ, ਕੁੱਤੇ, ਬਿੱਲੇ ਸਾਡੇ ਅੱਗੇ ਪਿੱਛੇ ਫਿਰਦੇ ਪਏ ਆ। ਜਿਹੜੀ ਬੱਚੀ ਨੇ ਮਿਹਨਤ ਕਰਕੇ ਤਾਲੀਮ ਹਾਸਲ ਕੀਤੀ, ਆਪਣੇ ਵਾਲਿਆਂ ਦਾ ਨੱਕ ਡੋਬਿਆ ਨਹੀਂ, ਫਿਰ ਤੂੰ ਕਹਿਣੀ ਹੈ ਮੇਰੀ 3.5 ਆਣੀ ਚਾਹੀਏ, ਉਸकी 2 से भी नीचे ले जाए सर। ਉਦਾਂ ਦਾ ਕੰਜਰ ਸਾਰ ਹੈਗਾ ਵੀ ਤੇਰੇ ਪਿਓ ਵਰਗਾ ਹੈਗਾ ਵਾ ਜਿਹਨੂੰ ਤੂੰ ਆਈ ਲਵ ਯੂ ਜਾਨੂ ਠੋਕੀ ਖਲੋਤੀ ਹੈ। ਕੋਈ ਹਯਾ ਹੁੰਦਾ, ਕੋਈ ਸ਼ਰਮ ਹੁੰਦੀ ਹੈ? ਇਦਾਂ ਦੀ ਤਾਂ ਗੱਲਬਾਤ ਹੀ ਕੋਈ ਨਹੀਂ ਹੈਗੀ ਨਾ। अस्सलाम वालेकुम जी। अच्छा जी, ਅੱਜ 25 ਤਾਰੀਖ 7ਵਾਂ ਮਹੀਨਾ ਤੇ 2023 ਆ। ਤੇ ਤਾਰੀਖ ਦੱਸਣ ਦਾ ਮਕਸਦ ਇਹ ਆ ਕਿ ਕਿਉਂਕਿ ਉਹ ਕੱਪੜੇ ਕਾਲੇ ਪਾਏ ਹੁੰਦੇ, ਵੀਡੀਓ ਅੱਗੇ ਪਿੱਛੇ ਹੋ ਜਾਂਦੀਆਂ, ਤੇ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਤੇ ਪੁਰਾਣੀ ਵੀਡੀਓ ਦੇ ਵਿੱਚ ਫਰਕ ਵਾਜ਼ੇ ਤੌਰ ਤੇ ਮਹਿਸੂਸ ਹੋ ਜਾਵੇ। ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦਾ ਸਕੈਂਡਲ ਜਿਹੜਾ ਵਾ ਉਹ ਸਾਹਮਣੇ ਆਇਆ, ਤੇ ਖੈਰ ਸਾਡਾ ਜਿਹੜਾ ਮੇਨ ਮੀਡੀਆ ਵਾ ਇਹਦੇ ਤੱਕ ਅਸੀਂ ਐਡੀ ਰੋਸ਼ਨੀ ਪੈਂਦੀ ਹੋਈ ਨਹੀਂ ਦਿਖਾਈ ਗਈ ਉੱਤੇ, ਕਿਉਂਕਿ ਸਾਨੂੰ ਹੋਰ ਹੀ ਇਸ਼ੂ ਬੜੇ ਨੇ, ਸਾਡੀਆਂ ਹਕੂਮਤਾਂ ਤੇ ਇਹ ਉਹ ਇਹਨਾਂ ਦੇ ਮਾਮਲਾਤ ਹੀ ਉੱਥੇ ਨਹੀਂ ਮੁੱਕਦੇ। ਤੇ ਅਸੀਂ ਇਸ ਮਾਮਲੇ ਨੂੰ ਦੱਬਣ ਨਹੀਂ ਦੇਣਾ। ਇਹ ਯੂਨੀਵਰਸਿਟੀ ਵਾਲੇ ਵੀ ਸੁਣ ਲੈਣ, ਇਹ ਬਹਾਵਲਪੁਰ ਦੀ ਇੰਤਜ਼ਾਮੀਆ ਵੀ ਸੁਣ ਲਵੇ, DPO RPO ਵੀ ਸੁਣ ਲੈਣ, ਤੇ IG ਤੇ ਵਜ਼ੀਰ ਆਲਾ ਪੰਜਾਬ ਤੇ ਗਵਰਨਰ ਸਾਹਿਬ ਵੀ ਗੱਲ ਸੁਣ ਲੈਣ ਸਾਡੀ। ਅਸੀਂ ਇਸ ਮਾਮਲੇ ਨੂੰ ਜਿੰਨੀ ਦੇਰ ਤੱਕ ਇਹਦੀ ਸ਼ਫਾਫ ਤਹਿਕੀਕਾਤ ਨਹੀਂ ਹੋ ਜਾਣੀਆਂ, ਅਸੀਂ ਲਮਹਾ ਬਲਮਾ ਜਿਹੜੀਆਂ ਚੀਜ਼ਾਂ ਸਾਡੇ ਕੋਲ ਆਉਂਦੀਆਂ ਰਹਿਣੀਆਂ, ਅਸੀਂ ਆਪਣੇ ਨਾਜ਼ਰੀਨ ਨੂੰ ਦੱਸਦੇ ਰਹਿਣਾ, ਕਿਉਂਕਿ ਨਾਜ਼ਰੀਨ ਨੂੰ ਦੱਸਣਾ ਬਹੁਤ ਜ਼ਰੂਰੀ ਆ। ਕਿਉਂਕਿ ਇਹ ਬੇਟੀ ਤੁਹਾਡੀ ਵੀ ਹੋ ਸਕਦੀ ਹੈ, ਇਹ ਭੈਣ ਸਾਡੀ ਵੀ ਹੋ ਸਕਦੀ ਹੈ, ਕਿਸੇ ਦੀ ਵੀ ਹੋ ਸਕਦੀ ਆ। ਜਦੋਂ ਪੰਜਾਬੀ ਆ ਤੇ ਪੰਜਾਬੀਆਂ ਦੇ ਵਿੱਚ ਧੀਆਂ ਭੈਣਾਂ ਸਾਂਝੀਆਂ ਵਾ, ਤੇ ਫਿਰ ਅਸੀਂ ਸਾਂਝਪਣ ਦਾ ਮੁਜ਼ਾਹਰਾ ਕਰਦੇ ਹਾਂ, ਇਸ ਕੰਮ ਨੂੰ ਮੰਤਕੀ ਅੰਜਾਮ ਤੇ ਪਹੁੰਚਾਵਾਂਗੇ ਲਾਜ਼ਮੀ। ਚਲੋ ਜੀ, ਹੁਣ ਸਟੋਰੀ ਵਾਲਾ ਨੇ ਦੁਬਾਰਾ ਜੀ। ਜਦੋਂ ਅਸੀਂ ਤਹਿਕੀਕਾਤ ਕੀਤੀਆਂ, ਉੱਧਰੋਂ ਜਿਹੜਾ ਸ਼ਵਾਇਦ ਸੀ ਉਹ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਤੇ ਇਸਲਾਮੀਆ ਯੂਨੀਵਰਸਿਟੀ ਦੇ ਵਿੱਚ ਟੋਟਲ 65,000 ਤੋਂ ਜ਼ਾਇਦ ਤਲਬਾ ਤੇ ਤਲਬਾਤ ਜਿਹੜੇ ਨੇ, ਕੁੜੀਆਂ ਮੁੰਡੇ, ਜ਼ੇਵਰ ਜਿਹੜਾ ਤਲੀਮ ਦਾ ਉਹਦੇ ਨਾਲ ਰਾਸਤਾ ਹੁੰਦੇ ਨੇ, ਜਾਂ ਉੱਥੇ ਕੋਈ ਮਾੜਾ ਚੰਗਾ ਪੜ੍ਹਦੇ ਵੀ ਹੋਣਗੇ, ਅਸੀਂ ਤਾਂ ਇਹ ਕਹਾਂਗੇ, ਜਿਹਦੇ ਤੋਂ ਅੱਧੇ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਕੁੜੀਆਂ ਨੇ, ਯਾਨੀ ਕਿ 35,000 ਦੇ ਕਰੀਬ ਉੱਥੇ ਕੁੜੀਆਂ ਪੜ੍ਹਦੀਆਂ ਨੇ। ਬਿਲਕੁਲ ਸਾਡਾ ਇਹ ਮਕਸਦ ਨਹੀਂ ਕਿ ਉਹਨਾਂ 35,000 ਕੁੜੀਆਂ ਦੇ ਵਾਲਦੈਨ ਦੀ ਦਿਲ ਆਜ਼ਾਰੀ ਕਰਨਾ, ਜਾਂ ਵਾਲਦੈਨ ਇਸ ਸਾਰੀ ਚੀਜ਼ ਤੋਂ ਦੇਖਦੇ ਹੋਏ ਆਪਣੀ ਕੁੜੀਆਂ ਨੂੰ ਘਰ ਬਿਠਾ ਲੈਣ। ਬਿਲਕੁਲ ਸਾਡਾ ਮਕਸਦ ਇਹ ਨਹੀਂ। ਸਾਡਾ ਮਕਸਦ ਇਹ ਹੈ ਕਿ ਦਰਿੰਦੇ ਜਿਹੜੇ ਆ ਉਹ ਇੱਕ ਪਾਸੇ ਹੋ ਜਾਣ, ਤੇ ਜਿਹੜੇ ਪੜਨ ਵਾਲੇ ਬੱਚੇ ਇੱਕ ਸਾਈਡ ਤੇ ਹੋ ਜਾਣ, ਤੇ ਜਿਹੜੇ ਕਾਬਲੇ ਇhtਰਾਮ ਜਿਹੜੇ ਉਸਤਾਦ ਨਹੀਂ ਉਹ ਇੱਕ ਸਾਈਡ ਤੇ ਹੋ ਜਾਣ। ਜਿਹੜੇ ਗੰਦੇ ਉਸਤਾਦ ਨੇ, ਜਿਨ੍ਹਾਂ ਦੇ ਨਾਮ ਸਾਹਮਣੇ ਵੀ ਆ ਚੁੱਕੇ ਨੇ, ਜਿਹੜੇ ਉਸਤਾਦਾਂ ਦੇ ਰੂਪ ਦੇ ਵਿੱਚ ਦਰਿੰਦੇ ਬਣੇ ਹੋਏ ਨੇ, ਕੁੱਤੇ ਬਣੇ ਹੋਏ ਨੇ, ਉਹ ਇੱਕ ਸਾਈਡ ਤੇ ਹੋ ਜਾਣ। ਸਾਡਾ ਸਿਰਫ ਮਕਸਦ ਇੰਨਾ ਕਾ। ਤੇ ਵਾਲਦੈਨ ਬਿਲਕੁਲ ਆਪਣੀ ਬੱਚੀਆਂ ਨੂੰ ਪੜ੍ਹਾਉਣ, ਕੁੜੀਆਂ ਨੂੰ ਤਾਲੀਮ ਦਿਲਵਾਉਣ, ਚਾਹੇ ਬਹਾਵਲਪੁਰ ਦੀ ਯੂਨੀਵਰਸਿਟੀ ਹੋਏ, ਚਾਹੇ ਫੈਸਲਾਬਾਦ ਦੀ ਯੂਨੀਵਰਸਿਟੀ ਹੋਏ, ਚਾਹੇ ਦੁਨੀਆ ਦੀ ਕਿਸੇ ਖਿੱਤੇ ਦੇ ਵਿੱਚ ਕੋਈ ਵੀ ਯੂਨੀਵਰਸਿਟੀ ਹੋਏ। ਸਾਡੇ ਨਬੀ ਪਾਕ ਦਾ ਕਹਿਣਾ ਵਾ ਕਿ ਤਾਲੀਮ ਹਾਸਲ ਕਰੋ, ਭਾਵੇਂ ਤੁਹਾਨੂੰ ਚੀਨ ਜਾਣਾ ਪਵੇ, ਤੇ ਤਾਲੀਮ ਲਾਜ਼ਮੀ ਹਾਸਲ ਕਰੋ। ਇਹਨਾਂ ਕੁੱਤਿਆਂ, ਬਿੱਲਿਆਂ, ਕੰਜਰਾਂ, ਡੰਗਰਾਂ ਤੋਂ, ਦਰਿੰਦਿਆਂ ਤੋਂ ਡਰ ਕੇ ਤਾਲੀਮ ਨੂੰ ਛੱਡਣ ਦੀ ਜ਼ਰੂਰਤ ਨਹੀਂ ਹੈ। ਇਹਨੂੰ ਬਿਲਕੁਲ ਅਸੀਂ ਹਾਸਲ ਕਰਨਾ, ਤੇ ਤੁੰਨ ਕੇ ਹਾਸਲ ਕਰਨਾ, ਤੇ CGP ਆਪਣੀ ਮਿਹਨਤ ਨਾਲ ਲੈਣੀ ਆ, ਨਾ ਕਿ ਉਹ ਗਲਤ ਕੰਮ ਕਰਵਾ ਕੇ CGP ਲੈਣੀ ਆ। ਚਲੋ ਜੀ, WhatsApp ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜੀ, ਸਕਰੀਨਸ਼ਾਟ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਦੇ ਵਿੱਚ ਇੱਕ ਬਿੱਜੂ ਜਿਹਾ ਉਸਤਾਦ ਆ, ਉਹਨੂੰ ਹੁਣ ਬਿੱਜੂ ਹੀ ਕਹਿਣਾ ਵਾ। ਉਹਨੂੰ ਹੁਣ ਬਿਲਕੁਲ ਕਾਬਲੇ ਇhtਰਾਮ ਹੁੰਦਾ ਹੋਣਾ ਕਿਸੇ ਦੌਰ ਦੇ ਵਿੱਚ, ਜਦੋਂ ਕਿਤੇ ਇਨਸਾਨ ਦਾ ਬੱਚਾ ਹੋਣਾ, ਹੁਣ ਤਾਂ ਕੁੱਤੇ ਦਾ ਬੱਚਾ ਵਾ। ਉਹਦੀ ਸ਼ਕਲ ਮੈਂ ਦੇਖੀ ਆ, ਉਹਦੀ ਸ਼ਕਲ ਤੇ ਉਹਦੇ ਜਿਹੜੇ ਔਲਾਦ ਹੋਣੀ ਆ, ਉਹਨੂੰ ਪਤਾ ਨਹੀਂ ਅੱਬਾ ਕਿੱਦਾਂ ਕਹਿੰਦੀ ਹੋਣੀ ਆ। ਤੇ ਇੱਕ ਕੁੜੀ ਆ, ਉਹਨੂੰ ਕਹਿ ਰਹੀ ਆ ਗੁੱਡ ਮਾਰਨਿੰਗ ਜਾਨੂ, ਤੇ ਅੱਗੇ ਦਿਲ ਭੇਜ ਰਹੀ ਆ। ਕਾਹਦੇ ਵਾਸਤੇ? ਕਿ ਮੇਰੇ ਪੇਪਰ ਦੇ ਵਿੱਚ ਜਾਨੂ ਜੀ ਅੱਛੇ ਨੰਬਰ ਲਾ ਦਿਓ। ਤੇ ਇੱਕ ਐਡੀ ਕੁ ਸ਼ਹਿਦ ਦੀ ਬੋਤਲ ਆ ਵਿੱਚ, ਠੀਕ ਹੈ, ਉਹ ਨਾਲ ਰੱਖੀ ਉਹਨੇ, ਕੁੜੀ ਨੇ ਭੇਜੀ ਆ। ਉਸਤਾਦ ਭੇਜਦਾ ਚਲੋ ਹੋਰ ਗੱਲ ਸੀ, ਕੁੜੀ ਉਹ ਬੋਤਲ ਭੇਜਣ ਡਈ ਆ ਕਿ ਅੱਜ ਸ਼ਾਮ ਨੂੰ ਆਪਾਂ ਪੀਵਾਂਗੇ ਤੇ ਨਾਲੇ ਆਪਣੇ ਦੂਸਰੇ ਮਾਮਲਾਤ ਵੀ ਕਰਾਂਗੇ। ਮੈਂ ਪਿਛਲੀ ਵੀਡੀਓ ਬਣਾਈ ਸੀ ਤੇ ਬੜੇ ਲੋਕਾਂ ਦੇ ਇਤਰਾਜ਼ ਆਏ ਕਿ ਸਿੱਧੀਆਂ ਗੱਲਾਂ ਕਰਦਾ। ਮੈਂ ਸਿੱਧੀਆਂ ਗੱਲਾਂ ਇਸ ਤੋਂ ਕਰਦਾ ਕਿ ਤੁਹਾਨੂੰ ਅਕਲ ਆ ਜਾਵੇ, ਤੁਹਾਨੂੰ ਸ਼ਊਰ ਆ ਜਾਵੇ।
ਠੀਕ ਹੈ। ਜਿਹੜੀ ਸੁਸਾਇਟੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਅਕਲ ਤੇ ਸ਼ੌਰ ਦੀ ਬਹੁਤ ਜ਼ਰੂਰਤ ਆ, ਕਿਉਂਕਿ ਦਰਿੰਦੇ ਕੁੱਤੇ ਬਿੱਲੇ ਸਾਡੇ ਅੱਗੇ ਪਿੱਛੇ ਫਿਰਦੇ ਪਏ ਆ, ਜਿਨ੍ਹਾਂ ਨੂੰ ਸਿਰਫ ਮੌਕਾ ਚਾਹੀਦਾ ਵਾ ਕਿ ਕਦੋਂ ਉਹਨਾਂ ਨੇ ਸਾਡੇ ਤੇ ਹਮਲਾ ਕਰਨਾ ਤੇ ਸਾਨੂੰ ਖਾ ਪੀ ਜਾਣਾ। ਇਸ ਤੋਂ ਮੈਂ ਸੱਚੀਆਂ ਗੱਲਾਂ ਤੇ ਸਿੱਧੀਆਂ ਗੱਲਾਂ ਕਰਦਾ, ਲੇਕਿਨ ਚਲੋ ਮੈਂ ਅੱਜ ਇਹਤਿਆਤ ਕਰ ਰਿਹਾ, ਅਲਫਾਜ਼ ਦਾ ਚੁਣਾਵ ਜਿਹੜਾ ਵਾ ਉਹ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਿਹਾ। वो कुड़ी कह रही है जी गुड मॉर्निंग जानू, सुबह मेरा पेपर है तो उसको ज़रा अच्छे से चेक कर दें सर, तो जो मेरी CGP है ना वो 3.5 आनी चाहिए। तो नाल एक होर गल भी कहन रही है कि जिहड़ी फलां कुड़ी है ना ਉਹਦੀ CGP घटा दिओ, तू अपनी CGP ਵਧਾ जिन्नी ਵਧਾਉਣਾ ਚਾਹਨੀ ਆ, तू अगलियां ਦਾ भी सिर खाण नहीं आ। अपनी CGP ਵਧਾ ਲਈ तू शराब की बोतल दे के, गुड मॉर्निंग जानू कह के, ते पता नहीं होर की कुछ दे के, ਤੇ ਅਗਲਿਆਂ ਦੀ CGP ਦਾ ਕਿਉਂ ਬੇੜਾ ਗਰਕ ਕਰਨ ਡਈ ਆ। ਜਿਹੜੀ ਬੱਚੀ ਨੇ ਮਿਹਨਤ ਕਰਕੇ ਤਾਲੀਮ ਹਾਸਲ ਕੀਤੀ, ਦਿਨ ਰਾਤ ਪੜ੍ਹਦੀ ਰਹੀ, ਆਪਣੇ ਵਾਲਦਿਆਂ ਦਾ ਨੱਕ ਡੋਬਿਆ ਨਹੀਂ, ਤੂੰ ਤਾਂ ਆਪਣੇ ਵਾਲਦਿਆਂ ਦਾ ਨੱਕ ਡੋਬਣ ਡਈ ਆ। फिर तू कहनी है मेरी 3.5 आनी चाहिए और उसकी 2 से भी नीचे ले जाएं सर। उदा का कंजर सार हैगा जिहदा मूँह वेखो, मैं तेनों वीडियो के विच मूँह भी नज़र आता होएगा। हुण गल्लां खुलियां होणियां, हुण नहीं होना कि इन्हां नूं काबिले एहतराम किया जाए, काबिले मतलब असीं तां अज तक यही कहते रहे हैं कि उस्ताद जिहड़े ने वालदैन दे बराबर हुंदे ने, बिल्कुल वालदैन दे बराबर हुंदे, लेकिन आ उस्ताद नहीं हो, इन्हां को बचो। ਉਹ ਜਿਹੜਾ ਚੀਫ ਸਿਕਿਉਰਿਟੀ ਅਫੀਸਰ ਫੜਿਆ ਵਾ ਉਹਨੇ ਇੱਕ ਇੱਕ ਕੱਲੇ ਬੰਦੇ ਦਾ ਨਾਮ ਲੈ ਕੇ ਦੱਸ ਦਿੱਤਾ ਵਾ ਕਿ ਇਹ 15 ਕੁੜੀਆਂ ਲੈ ਕੇ ਗਿਆ, ਇਹ 20 ਕੁੜੀਆਂ ਲੈ ਕੇ ਗਿਆ। ਇਹਦੇ ਵਿੱਚ ਇਕੱਲਾ ਚੀਫ ਇਨਵਾਲਵ ਨਹੀਂ ਹੈਗਾ, ਹੋਸਟਲ ਦੀ ਵਾਰਡਨ ਇਨਵਾਲਵ ਹੈਗੀ ਆ, ਜਿਹੜਾ ਉਹ ਬੱਸਾਂ ਨੂੰ ਚਲਾਉਣ ਵਾਲਾ ਚੀਫ ਆ ਉਹ ਇਨਵਾਲਵ ਹੈਗਾ। ਉਹ ਕੁੜੀਆਂ ਕੀ ਕਰਦੀਆਂ ਸੀਗੀਆਂ, ਉਹ ਕੁੜੀਆਂ ਰਾਤ ਨੂੰ ਜਨਾਬ ਜਦੋਂ ਟਾਈਮ ਹੋਏ ਨਾ ਇੱਕ ਟਾਈਮ ਹੁੰਦਾ ਮਖਸੂਸ ਜਿਹਾ ਟਾਈਮ 10 ਕੁ ਵਜੇ ਤੋਂ ਬਾਅਦ, ਜਦੋਂ ਪੀਣ ਨੂੰ ਵੀ ਦਿਲ ਕਰਦਾ ਤੇ ਦੂਸਰੇ ਕੰਮ ਕਰਨ ਨੂੰ ਵੀ ਦਿਲ ਕਰਦਾ, ਉਦੋਂ ਕੁੜੀਆਂ ਕਹਿੰਦੀਆਂ ਸੀ ਉਹ ਮੈਂ ਮਰ ਗਈ, ਉਹ ਮੈਂ ਮਰ ਗਈ। ਉਹ ਜਿਹੜੀ ਉਹ ਵਾਰਡਨ ਹੁੰਦੀ ਸੀ ਉਹ ਭੱਜੀ ਆਉਂਦੀ ਸੀ, ਪਤਾ ਨਹੀਂ ਇਹਨੂੰ ਕੀ ਹੋ ਗਿਆ, ਇਹਨੂੰ ਐਂਬੂਲੈਂਸ 'ਚ ਪਾਓ। ਚੀਫ ਸਿਕਿਉਰਿਟੀ ਸਾਹਿਬ ਐਂਬੂਲੈਂਸ ਪ੍ਰੋਵਾਈਡ ਕਰਦੇ ਸੀ, ਲੈ ਕੇ ਕੋਈ 7 ਚੱਕ ਦੱਸਦੇ ਆ ਬਹਾਵਲਪੁਰ ਦੇ ਵਿੱਚ। ਮੈਂ ਤਾਂ ਖੈਰ ਵੇਖਿਆ ਨਹੀਂ ਹੈਗਾ, ਇਨਸ਼ਾਅੱਲਾ ਜ਼ਰੂਰ ਜਾਵਾਂਗੇ ਤੇ ਵੇਖਾਂਗੇ। 7 ਚੱਕ ਦੇ ਵਿੱਚ ਕੋਈ ਰਿਟਾਇਰਡ DSP ਸਾਹਿਬ ਨੇ ਉਹਨਾਂ ਨੇ ਫਾਰਮ ਹਾਊਸ ਬਣਾਇਆ ਆ, ਉੱਥੇ ਲੈ ਜਾਂਦੇ ਸੀ, ਉੱਥੇ ਫਿਰ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਪ੍ਰੋਪਰ ਤਰੀਕੇ ਦੇ ਨਾਲ। ਜਦੋਂ ਪ੍ਰੋਪਰ ਤਰੀਕੇ ਨਾਲ ਚੈੱਕਅਪ ਕੀਤਾ ਜਾਂਦਾ ਸੀ ਫਿਰ CGP ਆਉਂਦੀ ਸੀ 3.5। ਤੇ ਜਿਹੜੀ ਕੁੜੀ ਨੇ ਪੜ੍ਹ ਕੇ ਕੀਤਾ ਹੁੰਦਾ ਸੀ ਉਹਦੀ 3.2 ਤੇ ਲੈ ਜਾਂਦੇ ਸੀ, 1 ਤੇ ਲੈ ਜਾਂਦੇ ਸੀ, ਫਿਰ ਅਸੀਂ ਟੌਪਰ ਬਣਦੇ ਸੀ ਜਨਾਬ। ਖੈਰ ਇਹ ਗੱਲ ਹੁਣ ਇੱਕ ਸਾਈਡ ਤੇ ਕਰੀਏ, ਅੱਗੇ ਚੱਲੀਏ। ਇਸ ਯੂਨੀਵਰਸਿਟੀ ਦੇ ਵਿੱਚ DPO ਸਾਹਿਬ ਜਿਹੜੇ ਹੈਨਗੇ ਉਹਨਾਂ ਨੇ ਇੱਕ ਹੋਰ ਇਨਕਸ਼ਾਫ ਕੀਤਾ। 113 ਕੁੜੀਆਂ ਤੇ ਮੁੰਡੇ ਐਸੇ ਨੇ ਜਿਹੜੇ ਮਨਸ਼ਿਆਤ ਸਪਲਾਈ ਕਰਦੇ ਸੀ ਉੱਥੇ। ਵੈਸੇ ਹੈਰਾਨਗੀ ਦੀ ਗੱਲ ਹੈ DPO ਸਾਹਿਬ, ਠੀਕ ਹੈ, ਮਾਜ਼ਰਤ ਦੇ ਨਾਲ ਪਹਿਲੇ ਤੁਸੀਂ ਸੁੱਤੇ ਸੀਗੇ, ਪਹਿਲੇ ਤੁਹਾਡੇ ਪੁਲਿਸ ਵਾਲੇ ਜਿਹੜਾ ਉਹਨੂੰ ਥਾਣਾ ਲੱਗਦਾ ਯੂਨੀਵਰਸਿਟੀ ਨੂੰ ਸਾਰੇ ਸੁੱਤੇ ਸੀਗੇ। ਅਗਰ ਇਹ ਸਕੈਂਡਲ ਸਾਹਮਣੇ ਨਾ ਆਉਂਦਾ, ਰਾਤ ਨੂੰ ਉਹ ਜਿਹੜੇ CIA ਵਾਲੇ ਜਾਂ ਜਿਹੜੇ ਵੀ ਜਵਾਨ ਹੈ ਇਹਨਾਂ ਨੂੰ ਨਾ ਰੋਕਦੇ ਤੇ ਇਹ ਕੰਮ ਚੱਲਦਾ ਰਹਿਣਾ ਸੀਗਾ। ਸਾਡੀਆਂ ਨਸਲਾਂ ਬਰਬਾਦ ਹੁੰਦੀਆਂ ਰਹਿਣੀਆਂ ਸੀਗੀਆਂ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਇੱਦਾਂ ਹੀ ਲੁੱਟਦੀਆਂ ਰਹਿਣੀਆਂ ਚਾਹੀਦੀਆਂ ਸੀਗੀਆਂ। ਖੈਰ ਇਹਨਾਂ ਨੂੰ ਤਾਂ ਮੈਂ ਹੁਣ ਨਹੀਂ ਕਹਾਂਗਾ, ਕਿਉਂਕਿ ਮੈਂ ਜਦੋਂ WhatsApp ਦੇਖੇ ਆ ਇਹਨਾਂ ਨੂੰ ਧੀਆਂ ਭੈਣਾਂ ਕਹਿਣ ਦਾ ਵੀ ਹੱਕ ਨਹੀਂ ਹਾਸਲ ਸਾਨੂੰ ਤਾਂ ਯਾਰ। ਇਹਨਾਂ ਨੇ ਜੋ ਬੇਹੂਦਗੀ ਜੋ ਗੰਦਗੀ ਆਪਣੇ WhatsApp ਦੇ ਵਿੱਚ ਕਰ ਦਿੱਤੀ ਹੈ। I love you ਜਾਨੂ, ਲੈ ਵੀ ਤੇਰੇ ਪਿਓ ਵਰਗਾ ਉਹ ਹੈਗਾ ਵਾ ਜਿਹਨੂੰ ਤੂੰ I love you ਜਾਨੂ ਠੋਕੀ ਖਲੋਤੀ ਹੈ। ਕੋਈ ਹਯਾ ਹੁੰਦਾ, ਕੋਈ ਸ਼ਰਮ ਹੁੰਦੀ ਹੈ, ਇੱਦਾਂ ਦੀ ਤਾਂ ਗੱਲਬਾਤ ਹੀ ਕੋਈ ਨਹੀਂ ਹੈਗੀ ਨਾ। ਖੈਰ ਜੀ 113 ਕੁੜੀਆਂ ਮੁੰਡੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਵਾ। DPO ਸਾਹਿਬ ਵੈਸੇ ਪਹਿਲੇ ਦੇਖਣਾ ਚਾਹੀਦਾ ਸੀ, ਚਲੋ ਅਸੀਂ ਫਿਰ ਕਹਿ ਦਿੰਦੇ ਹਾਂ ਕਿ ਦੇਰ ਆਏ ਦਰੁਸਤ ਆਏ। ਕੋਈ ਅਕਲ ਦਾ ਕੰਮ ਜਿਹੜਾ ਵਾ ਉਹ ਵੀ ਬਹਾਵਲਪੁਰ ਦੀ ਪੁਲਿਸ ਨੇ ਕਰ ਲਿਆ। 113 ਬੰਦੇ ਕੁੜੀਆਂ ਮੁੰਡੇ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਸਾਹਮਣੇ ਆ ਗਏ। ਉਹ ਜਿਹੜੇ ਬਾਹਰੋਂ ਮਨਸ਼ਿਆਤ ਲਿਆ ਕੇ ਉੱਥੇ ਕੁੜੀਆਂ ਤੇ ਮੁੰਡਿਆਂ ਨੂੰ ਤੇ ਪ੍ਰੋਫੈਸਰਾਂ ਨੂੰ ਦਿੰਦੇ ਸੀਗੇ। ਅੱਛਾ ਜੀ, ਜਦੋਂ ਉਹ ਜਿਹੜਾ ਚੀਫ ਸਿਕਿਉਰਿਟੀ ਅਫੀਸਰ ਫੜਿਆ ਹੋਇਆ ਵਾ ਉਹਦਾ ਇੱਕ ਬਿਆਨ ਆਇਆ ਸਾਹਮਣੇ। ਉਹਨੇ ਕਿਹਾ ਜੀ ਇਹ ਯੂਨੀਵਰਸਿਟੀ ਦੇ ਵਿੱਚ ਤਕਰੀਬਨ 30 ਤੇ 35 ਮਜ਼ਮੂਨ ਪੜ੍ਹਾਏ ਜਾਂਦੇ ਆ। ਮੁਖਤਲਿਫ ਕਿਸਮ ਦੇ ਡਿਪਾਰਟਮੈਂਟ ਬਣੇ ਹੋਏ ਆ, ਮੁਖਤਲਿਫ ਕਿਸਮ ਦੇ ਉੱਥੇ ਤਾਲੀਮ ਦਿੱਤੀ ਜਾਂਦੀ ਹੈ। ਹਰ ਡਿਪਾਰਟਮੈਂਟ ਦੇ ਵਿੱਚ 15 ਬੰਦੇ ਇਸ ਤਰ੍ਹਾਂ ਦੇ ਨੇ। ਉਹ ਜਦੋਂ ਨਾਮ ਲੈ ਰਿਹਾ ਸੀ ਡਾਕਟਰ ਅਬੂ ਬਕਰ, ਡਾਕਟਰ ਫਲਾਂ, ਮਤਲਬ PhDਆਂ ਕੀਤੀਆਂ ਹੋਈਆਂ ਸਾਰਿਆਂ ਨੇ। ਤੇ ਕੰਮ ਦੇਖੋ PhD ਵਾਲਿਆਂ ਦੇ ਕੀ ਆ। ਫਿਰ ਕਹਿੰਦੇ ਆ ਜੀ ਕਿ ਬੂਟਾ ਗਾਲਾਂ ਕੱਢਦਾ। ਇਹਨਾਂ ਨੂੰ ਤਾਂ ਦਿਨ ਰਾਤ ਗਾਲਾਂ ਪੈਣੀਆਂ ਚਾਹੀਦੀਆਂ ਵਾ ਤੇ ਤੁੰਨ ਕੇ ਗਾਲਾਂ ਪੈਣੀਆਂ ਚਾਹੀਦੀਆਂ ਵਾ। 30 ਤੋਂ 35 ਡਿਪਾਰਟਮੈਂਟ ਆ, ਹਰ ਡਿਪਾਰਟਮੈਂਟ ਦੇ ਵਿੱਚ 15 ਉਸਤਾਦ ਐਸੇ ਆ ਜਿਹੜੇ ਨਸ਼ਾ ਕਰਦੇ ਆ, ਜਿਹੜੇ ਕੁੜੀਆਂ ਦੇ ਨਾਲ ਬਦਫੇਲੀ ਕਰਦੇ ਆ, ਜ਼ਿਆਦਤੀਆਂ ਕਰਦੇ ਆ, ਸਾਰਾ ਕੁਝ ਕਰਦੇ ਆ। ਤੇ ਯਾਰ ਫਿਰ ਅੱਗੇ ਅੱਲਾ ਹੀ ਹਾਫਿਜ਼ ਹੈ ਇਸ ਕੌਮ ਦਾ, ਠੀਕ ਹੈ। ਮੈਂ ਨਾ ਅੱਗੇ ਰਸਤੇ ਸਾਰਾ ਪੜ੍ਹਦਾ ਪਿਆ ਸੀ ਵਲੌਗ ਕਰਨ ਤੋਂ ਪਹਿਲੇ
ਕਿ ਜਦੋਂ ਯੂਨੀਵਰਸਿਟੀ ਦੇ ਰਿਜ਼ਲਟ ਦਾ ਐਲਾਨ ਹੋਣਾ ਨਾ, ਫਲਾਂ ਕੁੜੀ ਨੇ ਟੌਪ ਕਰ ਲਿਆ, ਫਲਾਂ ਕੁੜੀ ਨੇ ਟੌਪ ਕਰ ਲਿਆ, ਮਾਜ਼ਰਤ ਦੇ ਨਾਲ ਜਿਹੜੀਆਂ ਪੜ੍ਹ ਲਿਖ ਕੇ ਆਪਣੇ ਵਾਲਦੈਨ ਦੀ ਇੱਜ਼ਤ ਨੂੰ ਸੰਭਾਲ ਕੇ ਕੰਮ ਕਰ ਰਹੀਆਂ ਵਾ, ਉਹਨਾਂ ਨੂੰ ਅਸੀਂ ਬਿਲਕੁਲ ਸਲੂਟ ਪੇਸ਼ ਕਰਦੇ ਹਾਂ। ਲੇਕਿਨ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਗੁੱਲ ਇਹ ਖਿਲਾ ਰਹੀਆਂ ਨੇ, ਫਲਾਂ ਨੇ ਟੌਪ ਕਰ ਲਿਆ, ਬਹਾਵਲਪੁਰ ਇਸਲਾਮੀਆ ਯੂਨੀਵਰਸਿਟੀ ਜੋ ਫਲਾਂ ਕੁੜੀ ਨੇ, ਉਹ ਮੁੰਡੇ ਵਿਚਾਰੇ ਮੂੰਹ ਦੇਖਦੇ ਰਹਿ ਜਾਂਦੇ ਸੀ। ਜਦੋਂ ਨੌਕਰੀਆਂ ਦੀ ਵਾਰੀ ਆਉਂਦੀ ਸੀ ਸਾਰੇ ਮੁੰਡੇ ਟਾਪ ਤੇ ਹੁੰਦੇ ਸੀਗੇ। ਸਾਨੂੰ ਅੱਜ ਪਤਾ ਲੱਗਾ ਇੰਜ ਪੋਜੀਸ਼ਨਾਂ ਆਉਂਦੀਆਂ, ਇੰਜ CGPਆਂ ਲੈ ਆਈ ਜਾਂਦੀਆਂ। ਜਦੋਂ ਇੰਜ CGP ਲੱਭੇਗੀ, ਇੰਜ ਪੋਜੀਸ਼ਨਾਂ ਆਉਣਗੀਆਂ, ਫਿਰ ਨੌਕਰੀਆਂ ਕੁੜੀਆਂ ਨੂੰ ਨਹੀਂ ਲੱਭਣੀਆਂ, ਉਹਨਾਂ ਨੂੰ ਹੀ ਲੱਭਣੀਆਂ ਜਿਨ੍ਹਾਂ ਨੇ ਉੱਥੇ ਇਮਤਿਹਾਨ ਦੇਣਾ। ਜਾਂ ਤਾਂ ਫਿਰ ਉੱਥੇ ਵੀ ਇੱਦਾਂ ਦੇ ਪ੍ਰੋਫੈਸਰ ਬਿਠਾਓ ਨਾ, ਆਹ ਡਾਕਟਰ ਅਬੂ ਬਕਰ ਵਰਗੇ, ਜਾਂ ਜਿਹੜਾ ਆਜ਼ਾਦ ਸ਼ਾਹ ਉਹਦੇ ਵਰਗੇ ਪ੍ਰੋਫੈਸਰ ਬੈਠੇ ਹੋਣਗੇ ਨਾ, ਉਹਦੇ ਵਰਗੇ ਡਾਕਟਰ ਬੈਠੇ ਹੋਣਗੇ, ਫਿਰ ਨੌਕਰੀਆਂ ਵੀ ਇਹਨਾਂ ਨੂੰ ਲੱਭ ਜਾਣਗੀਆਂ। ਇਹ ਤਾਂ ਅੱਲਾ ਦਾ ਸ਼ੁਕਰ ਆ ਕਿ ਉੱਥੇ ਬੰਦੇ ਇੱਦਾਂ ਦੇ ਬੈਠੇ ਆ ਜਿਨ੍ਹਾਂ ਨੂੰ ਇਹਨਾਂ ਕੰਮਾਂ ਦਾ ਸ਼ੌਕ ਨਹੀਂ ਹਲੇ। ਹੁਣ ਜ਼ਰੂਰਤ ਕੀ ਆ? ਜ਼ਰੂਰਤ ਇਹ ਆ ਕਿ ਜਿਹੜਾ ਉੱਥੇ ਦਾ ਵਾਈਸ ਚਾਂਸਲਰ ਸਾਹਿਬ ਆ, ਮੈਨੂੰ ਹੁਣ ਉਹਦਾ ਨਾਮ ਮੈਂ ਕੀ ਲੈਣਾ ਵਾ, ਖੈਰ ਉਹ ਭਾਈ ਕਹਿੰਦਾ ਜੀ ਸਾਡੀ ਯੂਨੀਵਰਸਿਟੀ ਦੇ ਖਿਲਾਫ ਪ੍ਰੈਪੋਗੰਡਾ ਹੋ ਰਿਹਾ। ਇੱਦਾਂ ਦੀ ਕੋਈ ਗੱਲ ਨਹੀਂ, ਸਾਡੀ ਯੂਨੀਵਰਸਿਟੀ ਦੇ ਵਿੱਚ 5 ਟਾਈਮ ਇੱਥੇ ਨਮਾਜ਼ ਪੜ੍ਹਦੇ ਆ ਕੇ ਲੋਕੀ ਨਾ, ਇੱਦਾਂ ਦਾ ਕੋਈ ਸੀਨ ਨਹੀਂ ਹੈਗਾ। ਕਦੀ ਇੱਥੇ ਕਿਸੇ ਨੇ ਸ਼ਰਾਬ ਨਹੀਂ ਪੀਤੀ। ਅਸੀਂ ਕਦੋਂ ਕਹਿੰਦੇ ਯੂਨੀਵਰਸਿਟੀ 'ਚ ਪੀਤੀ ਭਾਈ? ਯੂਨੀਵਰਸਿਟੀ ਦੇ ਐਂਬੂਲੈਂਸ ਦੇ ਵਿੱਚ ਸ਼ਰਾਬਾਂ ਜਾਂਦੀਆਂ, ਯੂਨੀਵਰਸਿਟੀ ਦੇ ਐਂਬੂਲੈਂਸ ਦੇ ਵਿੱਚ ਤੁਸੀਂ ਕੁੜੀਆਂ ਸਪਲਾਈ ਕਰਦੇ। ਕੰਜਰੋ, ਇਹ ਤੋਂ ਅੱਗੇ ਹੋਰ ਕੀ ਜੇ ਗੱਲ? ਤੁਸੀਂ ਕਹਿੰਦੇ ਹੋ ਕਿ ਯੂਨੀਵਰਸਿਟੀ में ऐसा कुछ नहीं हो रहा। लिहाजा ਅਸੀਂ ਬਿਲਕੁਲ ਕਵਾਂਗੇ ਕਿ ਇਹਨਾਂ ਦੇ ਖਿਲਾਫ ਅੱਛੇ ਤਰੀਕੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇੱਜ਼ਤਦਾਰ ਲੋਕ ਆਪਣੀ ਧੀ ਭੈਣ ਬੇਟੀ ਨੂੰ ਕਿਸੇ ਵੀ ਯੂਨੀਵਰਸਿਟੀ 'ਚ ਭੇਜਣ ਲੱਗੇ ਡਰਨ ਨਾ। ਬਹੁਤ ਸ਼ੁਕਰੀਆ।